ਕੁਦਰਤ ਦੇ ਕੰਮ ਨੇ ਨਾ, ਵੇਖੋ ਕਿੱਡੇ ਸੋਹਣਾ ਮੌਸਮ ਬਣਿਆ, ਕਿੱਡੇ ਸੋਹਣੇ ਨਜ਼ਾਰੇ, ਦਰਖਤ ਕਿੱਡਾ ਪਿਆਰਾ ਲੱਗਣ ਡਿਆ। ਲੇਕਿਨ ਔਰਤਾਂ ਦੀ ਮੈਨੂੰ ਸਮਝ ਨਹੀਂ ਆਉਂਦੀ। ਲਤੀਫ ਦੀ ਬੁੱਢੀ ਕੋ ਜਾ ਕੇ ਬੈਠੀ, ਹੁਣ ਜਾਵਾਂਗਾ ਕੋਲ ਗੱਲ ਕਰਾਂਗਾ, ਫਿਰ ਮੂੰਹ ਬਣਾ ਕੇ ਬਹਿ ਜਾਏਗੀ। ਸਮਝ ਨਹੀਂ ਆਉਂਦੀ ਇਹਨਾਂ ਦੀ ਗੱਲਾਂ, ਇਹਨਾਂ ਔਰਤਾਂ ਦੀਆਂ ਮੁੱਕਦੀਆਂ ਹੀ ਨਹੀਂ ਆਪਸ ਵਿੱਚ। ਓਏ ਹੋ ਜੀ ਲਤੀਫ ਸਾਹਿਬ, ਨਾ ਵੀ ਅਕਰਮ ਕੀ ਹਾਲ ਹੈ? ਅੱਲਾ ਦੀ ਬੜੀ ਰਹਿਮਤ, ਸ਼ੁਕਰ ਹੈ। ਤੂੰ ਸੁਣਾ? ਬਸ ਸ਼ੁਕਰ ਅਲਹਮਦੁਲਿਲਾ। ਯਾਰਾ ਭਰਜਾਈ ਤੇਰੇ ਨੇ ਖੜੇ ਦੁੱਧ ਕਾੜਨਾ ਸੀ, ਹਾਂ ਆਂਦੀ ਸੀ ਚਲੋ ਚੱਲਿਆ ਤੂੰ ਉਧਰ, ਫਿਰ ਲੈ ਜਾ ਜੀ। ਵੇਖੋ ਨਾ, ਜਿਹੜੇ ਸਮਝਦਾਰ ਬੀਬੀਆਂ ਹੁੰਦੀਆਂ ਨਾ, ਹਾਂਜੀ ਉਹ ਬਰਤਨ ਖਾਲੀ ਨਹੀਂ ਵਾਪਸ ਭੇਜਦੀਆਂ। ਉਹ ਵਿੱਚ ਕੋਈ ਮਿੱਠਾ, ਕੋਈ ਚੀਜ਼, ਕੋਈ ਵੀ ਸ਼ੈ ਹਾਂ ਬਿਲਕੁਲ ਉਹ ਪਾ ਦਿੰਦੀਆਂ ਨੇ ਕਿ ਚਲੋ ਭਾਈ ਪਤਾ ਲੱਗੇ। ਲੇਕਿਨ ਕਿੱਥੋਂ ਤੁਹਾਨੂੰ ਵੀ ਨਹੀਂ ਮੇਰੇ ਖਿਆਲ ਪਤਾ ਇਸ ਗੱਲ ਦਾ। ਉਹ ਪਤਾ ਵੇਖੋ ਦੱਸਿਆ ਜੀ ਹੁਣ ਲੱਗ ਆ ਗਿਆ ਨਾ ਤੁਸੀਂ ਕਦੀ ਕਿਤੇ ਭਾਂਡਾ ਵਾਪਸ ਕਰਨਾ ਹੋਏ ਤੇ ਫੇਰ ਇਹ ਨਾ, ਤੁਹਾਡੇ ਤੇ ਰੋਜ਼ ਦਾ ਕੰਮ ਹੈ। ਉਹਦਾ ਹੀ ਕੰਮ ਹੈ। ਕਿਸੇ ਘਰੋਂ ਸਾਲਣ ਆ ਗਿਆ, ਕਿਸੇ ਘਰੋਂ ਕੋਈ ਖਾਣ ਵਾਲੇ ਚੌਲ ਆ ਗਏ, ਕਿਸੇ ਘਰੋਂ ਕੋਈ ਸ਼ੈ ਆ ਗਈ, ਅਗਲੇ ਦਿਨ ਤੁਸੀਂ ਭਾਂਡੇ ਵਾਪਸ ਕਰਨੇ ਹੁੰਦੇ ਨੇ। ਫਿਰ ਵਾਪਸ ਨਾ ਕਰੀ ਤੇ ਫਿਰ ਵੀ ਲਾਮਾ ਤੇ ਬਣ ਜਾਂਦਾ ਨਾ। ਆ ਯਾਰ, ਜਦੋਂ ਮੈਂ ਭਾਬੀ ਦਾ ਨਾਮ ਲੈਣਾ ਨਾ, ਮੈਨੂੰ ਉਹ ਯਾਦ ਆ ਜਾਂਦੀ ਤੇਰੇ ਵਿਆਹ ਵਾਲੀ ਗੱਲ। ਅੱਛਾ, ਉਹ ਤੇਰੇ ਵਿਆਹ ਦੇ ਉੱਤੇ ਪਤਾ ਹੀ ਨਾ, ਜੋ ਰਫੜ ਪਿਆ ਸੀ। ਬੜਾ ਰਫੜ ਪਿਆ ਸੀ, ਥੋੜਾ ਪਿਆ ਸੀ ਓ ਭਲਾ। ਯਾਰ, ਹੱਕ ਮਹਿਰ ਦਾ ਐਸਾ ਰੌਲਾ ਪਾਇਆ ਤੇਰੇ ਸਹੁਰੇ ਨੇ, ਓਏ ਬੜਾ ਹੀ ਜ਼ਿੱਦੀ ਲੱਗਦਾ ਮੈਨੂੰ ਉਹ ਬੰਦਾ, ਹਨਾ। ਯਾਰ ਸਮਝ ਨਹੀਂ, ਪਤਾ ਨਹੀਂ ਕਿਉਂ ਜ਼ਿੱਦ ਕਰ ਜਾਂਦਾ ਕਈ ਵਾਰੀ। ਨਹੀਂ ਜ਼ਿੱਦ ਨਹੀਂ, ਇਹ ਤੇ ਪਹਿਲਾਂ ਗੱਲ ਹੋਈ ਹੁੰਦੀ ਹੈ ਨਾ। ਲੇਕਿਨ ਕਈ ਖਾਨਦਾਨਾਂ ਦੇ ਵਿੱਚ ਲਿਖ ਲਿਖਾ ਕਰਦੇ ਨੇ, ਕਈਆਂ 'ਚ ਨਹੀਂ ਕਰਦੇ। ਆ ਮੇਰਿਆਂ ਨੇ ਹੁਣ ਨਹੀਂ ਲਿਖਿਆ, ਕੁਛ ਵੀ ਨਹੀਂ ਲਿਖਿਆ। ਅੱਛਾ, ਹਾਂ, ਤੇਰੇ ਸਾਹਮਣੇ ਹੀ। ਅਬਲ ਤੂੰ ਉਸ ਦਿਨ ਹੋਸ਼ 'ਚ ਹੀ ਨੇ। ਮੈਨੂੰ ਹਾਂ। ਦਰਅਸਲ ਮੈਂ ਬਿਮਾਰ ਥਾ। ਬਿਮਾਰ ਜਿਹੜਾ ਹੋਇਆ ਹੈ ਮੈਨੂੰ ਪਤਾ ਸੀ। ਤੂੰ ਵਿਆਹ ਸ਼ਾਦੀਆਂ ਤੇ ਜਿਹੜੇ ਕੰਮ ਕਰਕੇ ਟੁੰਨ ਹੋ ਕੇ ਫਿਰਦਾ ਰਹਿੰਦਾ ਨਾ, ਨਾ ਕਰਿਆ ਕਰ। ਉਹ ਅੱਲਾ ਰਹਿਮ ਕਰੇ ਯਾਰ। ਅੱਲਾ ਰਹਿਮ ਕਰੇ। ਵੇਖ ਤੇਰੇ ਵਿਆਹ ਤੇ ਫਿਰ ਚੰਗਾ ਹੋਇਆ ਸੀ। ਨਹੀਂ ਚੰਗਾ ਤਾਂ ਨਹੀਂ ਹੋਇਆ। ਉਹਨਾਂ ਹੱਕ ਮਹਿਰ ਦਾ ਰੌਲਾ ਪਾ ਕੇ 3 ਘੰਟੇ ਬਰਾਤ ਲੇਟ ਕੀਤੀ, ਰੋਟੀ ਨਹੀਂ ਦਿੱਤੀ। ਇਹ ਤਾਂ ਬਰਾਤ ਬੈਠੀ ਰਹੀ, ਉਹ ਸਾਹਮਣੇ ਪਕੌੜਿਆਂ ਵਾਲਾ, ਪਤਾ ਹੀ ਨਾ, ਉਹਦੇ ਸਾਰੇ ਪਕੌੜੇ ਵਿਕ ਗਏ। ਪਕੌੜੇ ਉਹਦੇ ਵਿਕ ਗਏ, ਸਾਰਾ ਕੁਝ। ਉਹ ਦੁਕਾਨ ਬੰਦ ਕਰਕੇ ਫਿਰ ਉਹਨੇ ਹੀ ਆ ਕੇ ਫੈਸਲਾ ਕੀਤਾ। ਬੜੀ ਪੱਕੀ ਗੱਲ ਯਾਦ ਹੈ ਯਾਰ ਤੈਨੂੰ ਤੇ। ਮੈਂ ਭੁੱਖ ਕੱਟੀ ਉਦਣ, ਮੈਨੂੰ ਯਾਦ ਨਹੀਂ ਹੋਣੀ। ਮੇਰਾ ਤਾਂ ਦਿਲ ਕਰਦਾ ਕਿ ਜੰਜ ਵਾਪਸ ਲੈ ਜਾਈਏ। ਫਿਰ ਮੈਂ ਕਿਹਾ ਯਾਰ, ਅੱਲਾ ਵੱਲੋਂ ਹੁਣ ਰਿਸ਼ਤਾ ਮਿਲਿਆ, ਅੱਗੇ ਤੇ ਮਿਲਦਾ ਨਹੀਂ ਤੈਨੂੰ ਕਿਤੇ, ਹੈ ਕਿ ਨਹੀਂ? ਬਾਕੀ ਅੱਲਾ ਨੇ ਕੀਤਾ, ਵਿਆਹ ਤੇ ਮੇਰਾ ਹੋ ਗਿਆ ਸੀ। ਬਹਰਹਾਲ ਆ ਵਿਆਹ ਹੋ ਗਿਆ, ਲੇਕਿਨ ਬਿਸਤੀ ਵੀ ਬੜੀ ਹੋਈ ਸੀ। ਸਾਰੇ ਰਿਸ਼ਤੇਦਾਰ ਥੂ ਥੂ ਕਰਦੇ ਹਨ ਤੁਹਾਡੇ ਤੇ, ਕਿ ਗੱਲ ਕਰਨ ਲੱਗਿਆ ਤੁਸੀਂ ਪਤਾ ਨਹੀਂ ਵੇਖਦੇ ਨਹੀਂ ਹੋ, ਸੋਚਦੇ ਨਹੀਂ ਕਿ ਯਾਰ ਤੁਸੀਂ ਹਾਂ ਕਰ ਦਿੱਤੀ, ਕੀਤਾ ਕਿੱਥੇ? ਯਾਰ ਤੇਰਾ ਦੇਰ ਬੜਾ ਪੱਕਾ, ਵੇਖ ਲੈ ਇੰਨੀ ਦੇਰ ਦੀ ਗੱਲ ਹੈ, ਤੂੰ ਭੁੱਲਿਆ ਨਹੀਂ ਗੱਲ। ਮੈਨੂੰ ਯਾਦ ਹੈ ਵਾਜਿਆਂ ਵਾਲਿਆਂ ਨੇ ਜਿਹੜੀਆਂ ਗਾਲਾਂ ਕੱਢੀਆਂ ਸਨ, ਉਹ ਬਹੁਤ ਗਾਲਾਂ ਕੱਢੀਆਂ ਤੁਹਾਨੂੰ ਵਾਜਿਆਂ ਵਾਲਿਆਂ ਨੇ, ਹਨਾ। ਵੇਲਾਂ ਘੱਟ ਦਿੱਤੀਆਂ ਹਨ ਨਾ, ਤਾਂ ਹੀ ਭੈੜੇ ਪੈ ਗਏ ਹਨ। ਉਹ ਯਾਰ ਵੇਲਾਂ ਤੋਂ ਇਲਾਵਾ ਵੀ ਉਹ ਪਤਾ ਕਿ ਉਹਨਾਂ ਨੇ ਖਾਣੀ ਹੁੰਦੀ ਰੋਟੀ ਵਿਚਾਰਿਆਂ ਨੇ। ਉਹ ਰੋਟੀ ਤੇ ਖਾਣੀ ਹੁੰਦੀ, ਹੋਰ ਉਹਨਾਂ ਨੇ ਕੀ ਖਾਣਾ ਹੁੰਦਾ ਜੀ? ਉਹ ਰੋਟੀ ਵਿਚਾਰੇ ਖਾਂਦੇ ਨੇ, ਉਸ ਤੋਂ ਬਾਅਦ ਜਾਂ ਉਹਨਾਂ ਨੇ ਵੇਲਾਂ ਛੇਲਾਂ ਗਿਣਨੀਆਂ ਹੁੰਦੀਆਂ। ਉਹਨਾਂ ਨੂੰ ਵੇਲਾਂ ਵੀ ਘੱਟ ਹੋਈਆਂ, ਉਹਨਾਂ ਦਾ ਗੁੱਸਾ ਫਿਰ ਜਦੋਂ ਰੋਟੀ 3 ਘੰਟੇ ਲੇਟ ਹੋਈ, ਉਹਦਾ ਗੁੱਸਾ। ਉਹ ਮੈਂ ਵੇਖਿਆ ਜਦੋਂ ਪਕੌੜਿਆਂ ਵਾਲੇ ਕੋ ਗਏ ਨਾ, ਵਾਜਿਆਂ ਵਾਲੇ, ਉਹਨੇ ਕਿਹਾ ਯਾਰ ਪਕੌੜੇ ਮੁੱਕ ਗਏ ਨੇ। ਕਹਿੰਦਾ ਯਾਰ ਆ ਜਿਹੜਾ ਭੂਰ ਚੂਰ ਬਚਿਆ ਨਾ, ਇਹ ਹੀ ਦੇ ਦੋ। ਰੋਟੀ ਵਿਚਾਰੇ ਉਹਦੇ ਨਾਲ ਖਾਣ ਡੇ ਯਾਰ, ਚਟਣੀ ਦੇ ਵਿੱਚ ਉਹਨਾਂ ਭੂਰ ਚੂਰ ਸੁੱਟਿਆ, ਉਹਦੇ ਨਾਲ ਰੋਟੀ ਖਾਧੀ ਮੇਰੇ ਸਾਹਮਣੇ। ਮੈਂ ਭੈਣਾ ਭੁੱਖ ਮੈਨੂੰ ਵੀ ਉਦੋਂ ਬੜੀ ਲੱਗੀ। ਤੂੰ 2 ਬੁਰਗੇ ਮੇਰੇ ਮੂੰਹ 'ਚ ਨਾ ਪਾਉਂਦਾ, ਮੈਂ ਤਾਂ ਲਗਾ ਗਿਆ ਸੀ ਉਦੋਂ। ਮੈਂ ਤੇਰਾ ਰੰਗ ਵੇਖ ਲਿਆ ਸੀ, ਰੰਗ ਤੇਰਾ ਪੀਲਾ ਹੋ ਗਿਆ। ਮੈਂ ਕਿਹਾ ਖਰੇ ਇਹ ਫਿਕਰ ਕਰਨ ਡਿਆ ਕਿ ਕਿਤੇ ਵਿਆਹ ਨਿਕਾਹ ਨਾ ਟੁੱਟ ਜਾਏ ਜਾਂ ਇਸ ਤਰ੍ਹਾਂ ਨਾ ਹੋ ਜਾਏ। ਨਾ ਯਾਰਾਂ ਦਾ ਰੰਗ ਵੇਂਦੇ ਨੇ, ਉਹਨਾਂ ਨੂੰ ਪਤਾ ਵੀ ਲੱਗ ਜਾਂਦਾ। ਕਿਉਂ ਨਹੀਂ, ਕਿਉਂ ਨਹੀਂ। ਹੋਰ ਸੁਣਾ, ਸਭ ਖੈਰ? ਓਏ ਸਿਰ ਤੇ ਕੀ ਕੀਤਾ ਯਾਰ? ਹੈ ਉਹ ਕੁਛ ਨਹੀਂ, ਉਹ ਵੇਖ ਤੇ ਸਹੀ। ਉਹ ਕੁਝ ਨਹੀਂ ਯਾਰ, ਹੋਇਆ ਐਵੇਂ ਜਾਣ ਕੇ ਨਹੀਂ ਕਰੀਦਾ ਹੁੰਦਾ। ਇਹ ਬਸ ਸੱਟ ਜੀ ਲੱਗ ਗਈ ਐਵੇਂ। ਮੈਂ ਯਾਰ ਮਜ਼ਾਕ ਨਹੀਂ ਪਿਆ ਕਰਦਾ। ਸੱਟ ਕਿਵੇਂ ਵੱਜ ਗਈ ਤੈਨੂੰ? ਉਹ ਡਿੱਗ ਪਿਆ ਭਾਈ। ਏਡੀ ਸੱਟ ਵੱਜ ਗਈ ਡਿੱਗ ਕੇ ਤੈਨੂੰ? ਕਹਿੰਦਾ ਗੱਲ ਨਾ ਕਰੀ, ਉੱਥੇ ਬੈਠੀਆਂ ਤੁਹਾਡੇ ਵਾਲੀ ਬੈਠੀਆਂ ਨੇ। ਆਹੋ ਉੱਥੇ ਬੈਠੀਆਂ ਨਹੀਂ, ਆਪਾਂ ਇੱਕ ਦੂਜੇ ਨਾਲ ਕੰਨ ਜੋੜ ਕੇ। ਲੈ ਸਾਰੀ ਰਾਤ ਇੱਥੇ ਬੈਠਾ ਰਿਹਾ, ਇਹਨਾਂ ਦੀਆਂ ਗੱਲਾਂ ਨਹੀਂ ਮੁੱਕਣੀਆਂ। ਆਹ ਯਾਰ ਇਹ ਤੇ ਗੱਲ ਸਹੀ ਹੈ। ਗੱਲ ਪਤਾ ਨਹੀਂ ਕਿਉਂ ਨਹੀਂ ਮੁੱਕਦੀ, ਕੀ ਫੁੱਟੀਆਂ ਮਾਰਦੀ ਰਹਿੰਦੀਆਂ ਗੱਲਾਂ 'ਚ। ਦਰਦ ਹੁੰਦੀ? ਹਾਂਜੀ, ਸੱਟ ਦੀ ਦਰਦ ਹੁੰਦੀ, ਹੋਰ ਮਜ਼ਾ ਹੁੰਦਾ ਸੱਟ ਦਾ। ਮੈਂ ਤੇ ਵੱਜੀ ਕਿਵੇਂ ਸੱਟ? ਉਹ ਵੱਜਣੀ ਕਿਵੇਂ, ਐਵੇਂ ਚੋ ਜਿਹਾ ਵੱਜ ਗਿਆ ਸੀ। ਉੱਡ ਕੇ ਵੱਜਿਆ? ਉਹ ਨਹੀਂ, ਉਹ ਚੁੱਲ੍ਹੇ 'ਚ ਡਾਇਆ ਸੀ ਨਾ, ਭਾਬੀ ਤੇਰੀ ਰੋਟੀਆਂ ਪਕਾਉਣ ਡਈ ਸੀ। ਅੱਛਾ। ਉਹ ਮੇਰੇ ਮੂੰਹੋਂ ਕੋਈ ਗੱਲ ਨਿਕਲ ਗਈ ਕਿ ਛੇਤੀ ਪਕਾ। ਅੱਛਾ। ਉਹਨੇ ਰੋਟੀ ਪਕਾ ਕੇ, ਮੈਂ ਕਿਹਾ ਕੱਚੀਆਂ ਸੁੱਟੀ ਜਾਂਦੀਆਂ, ਮੈਂ ਡੰਗਰ ਆ। ਉਹ ਫਿਰ ਉਹਨੂੰ ਗੁੱਸਾ ਆ ਗਿਆ ਇਸ ਗੱਲ ਤੋਂ, ਫਿਰ ਉਹ ਚੋ ਜਿਹੜਾ ਨਾ ਉਹ ਮੇਰੇ ਵੱਜ ਗਿਆ ਇੱਥੇ। ਉਹਨੇ ਨਾ ਗੁੱਸੇ 'ਚ ਆ ਕੇ ਚੋ ਕੱਢਿਆ, ਅੱਛਾ, ਹੱਥ 'ਚ ਫੜਿਆ ਤੇ ਮੇਰਾ ਸਿਰ ਫਿਰ ਉੱਤੇ ਜਾ ਵੱਜਾ ਨਾ ਉਹਦੇ।
ਤੇ ਇਸ ਵਜ੍ਹਾ ਤੋਂ ਫਿਰ ਵਾਹ ਸੱਟ ਲੱਗ ਗਈ। ਆ ਚੋ ਵੱਜ ਹੀ ਜਾਂਦਾ ਭਈਆ ਜੀ, ਇਹ ਵੀ ਗੱਲ ਨਹੀਂ ਉਹ ਇੰਜ ਕਰਕੇ ਲੈ ਕੇ ਆਈ ਨਾ, ਤੇ ਮੈਂ ਕਿਹਾ ਜੇ ਹੁਣ ਸਿਰ ਪਰਾਂ ਕੀਤਾ ਤੇ ਇਹਨੇ ਸਮਝਣਾ ਖਰੇ ਡਰਪੋਕ ਹੈ। ਅੱਛਾ ਮੈਂ ਕਿਹਾ ਇਹਨਾਂ ਡਰਿਆ ਡੁਰਿਆ। ਆ ਨਹੀਂ ਜਵਾਨ ਤੇ ਤੂੰ ਵਾਕਈ ਬੜਾ ਤੇ ਸਿੱਧਾ ਮਾਰਿਆ ਫਿਰ। ਬਚਪਨ ਤੈਨੂੰ ਕਦੀ ਡਰਿਆ ਕਿਸੇ ਕੋਲੋਂ, ਤੇ ਹੁਣ ਕਿੱਥੇ ਡਰਦਾ ਜੀ ਤੂੰ? ਉਹ ਚੋ ਤੇ ਅੱਜ ਵੱਜਾ ਨਾ, ਪਹਿਲਾਂ ਵੀ ਮਾੜੇ ਮੋਟੇ ਲੜਾਈ ਹੁੰਦੀ ਰਹਿੰਦੀ ਹੈ। ਅੱਛਾ ਉਹ ਦਰਅਸਲ ਨਾ ਸ਼ੁਰੂ ਤੋਂ ਜਿਹੜਾ ਅਸੀਂ ਇਹਨਾਂ ਨੂੰ ਭੂਵੇ ਚੜਾ ਲੈਨੇ ਆ ਨਾ। ਆਹ ਯਾਰ ਇਹ ਤਾਂ ਵਾਕਈ ਗੱਲ ਸੀ ਤੇਰੇ। ਯਾਰ ਪਹਿਲੇ ਦਿਨ ਤੋਂ ਉਹਨੇ ਘੂਰੀ ਜੀ ਕੱਢੀ ਮੈਨੂੰ। ਅੱਛਾ ਉਹ ਮੈਂ ਕਿਹਾ ਚੱਲ ਖੈਰ ਹੈ, ਮੈਂ ਆ ਗੱਲ ਹੌਲੀ ਟੌਲੀ ਕਰ ਦਿੱਤੀ। ਇਹ ਗਲਤੀ ਕੀਤੀ ਆ ਨਾ। ਉਦਣ ਹੀ ਰੋਕ ਦਿੰਦਾ ਸਹੀ। ਅਗਲੇ ਦਿਨ ਮੈਂ ਆਇਆ ਤੇ ਮੈਨੂੰ ਛਿੱਬੀ ਦਿੱਤੀ ਇੰਜ ਕਰਕੇ। ਮੈਨੂੰ ਕਹਿੰਦੀ ਰੋਟੀ ਖਾ ਲਾ। ਮੈਂ ਕਿਹਾ ਠਹਿਰ ਜਾ ਖਾ ਲੈਣਾ, ਮੈਂ ਕੰਮ ਤੋਂ ਥੱਕਾ ਆਇਆ। ਫੇਰ ਤੇ ਕਹਿੰਦੀ ਉੱਠ ਕੇ ਖਾ ਲਾ, ਤੈਨੂੰ ਸੁਣਿਆ ਨਹੀਂ ਜਾਂਦਾ। ਇੰਜ ਹੀ ਆਖਿਆ ਉਹ ਯਾਰ ਇਹ ਛਿੱਬੀ ਦਿੱਤੀ ਇੰਜ ਕਰਕੇ ਚੰਗੀ ਭਲੀ। ਉਹ ਮੈਂ ਫਿਰ ਵੀ ਆਖਿਆ ਚਲੋ ਕੋਈ ਨਹੀਂ ਗੱਲ ਖੈਰ ਹੈ। ਤੀਸਰੇ ਦਿਨ ਜਦੋਂ ਵਾਪਸ ਆਇਆ, ਹਾਂ ਆਉਂਦਿਆਂ ਮੈਂ ਨਾ ਵੜ ਗਿਆ ਵਾਸ਼ਰੂਮ 'ਚ। ਅੱਛਾ ਮੈਨੂੰ ਕਹਿੰਦੀ ਪੱਤੀ ਮੁੱਕੀ, ਜਾ ਕੇ ਨਾ ਦੁਕਾਨ ਤੋਂ ਚਾਹ ਲਿਆ। ਉਹ ਮੈਂ ਕਿਹਾ ਲਿਆ ਦੇਣਾ। ਮੈਂ ਵਾਸ਼ਰੂਮ ਚਲਾ ਗਿਆ, ਬਾਹਰ ਨਿਕਲਿਆ ਤੇ ਚਪੇੜ ਕੱਢ ਮਾਰੀ। ਹੈਂ ਉਹ ਮੈਂ ਕਿਹਾ ਚੱਲ ਖੈਰ ਹੈ ਕੋਈ ਨਹੀਂ ਗੱਲ। ਫੇਰ ਉਹ ਚੌਥਾ ਦਿਨ ਜਿੱਦਣ ਹੋਇਆ, ਅੱਛਾ ਚੌਥੇ ਦਿਨ ਜਿੱਦਣ ਮੈਂ ਕੰਮ ਤੇ ਚੱਲਾ ਹੀ ਹਾਲੀ, ਅੱਛਾ ਸਵੇਰੇ ਸਵੇਰੇ ਉੱਠ ਕੇ ਨਿਕਲ ਕੇ ਚੱਲਾ ਹੀ ਆ, ਤੇ ਮੈਨੂੰ ਕਹਿੰਦੀ ਦਹੀਂ ਲਿਆ ਦੇ, ਲੱਸੀ ਪੀਣੀ ਹੈ ਨਾ। ਫੇਰ ਲਿਆ ਕੇ ਦਿੱਤਾ? ਨਹੀਂ, ਮੈਂ ਕਿਹਾ ਤੂੰ ਕਿਸੇ ਬੱਚੇ ਹੱਥ ਮੰਗਵਾ ਲਈ, ਮੈਂ ਹੁਣ ਕੰਮ ਤੋਂ ਲੇਟ ਹੋ ਗਿਆ। ਲੇਟ ਪਿਆਉਣਾ ਹੈ ਤੂੰ ਕੰਮ ਤੋਂ। ਤੇ ਪਿੱਛੋਂ ਜੁੱਤੀ ਫੜ ਕੇ ਵਗਾਤੀ ਮਾਰ ਦਿੱਤੀ। ਆ ਵੱਜੀ ਮੇਰੇ ਆ ਮੌਰਾਂ 'ਚ ਨਾ। ਓਏ ਹੋਏ ਹੋਏ। ਗੁੱਸਾ ਮੈਨੂੰ ਆਇਆ। ਅੱਛਾ ਫਿਰ ਕੰਮ ਦਾ ਟਾਈਮ ਹੋਇਆ ਸੀ, ਮੈਂ ਕਿਹਾ ਯਾਰ ਮੈਂ ਕੰਮ ਤੇ ਜਾਣਾ, ਫਿਰ ਉਹ ਅੱਛਾ ਨਹੀਂ ਲੱਗਦਾ ਹੈ ਕਿ ਭਈਆ ਨਹੀਂ। ਕੰਮ ਤੇ ਨਾ ਜਾਈਏ ਤੇ ਖਾਈਏ ਕਿੱਥੋਂ ਫਿਰ? ਲੜਾਈ ਪਾ ਕੇ ਘਰ ਬਹਿ ਜਾਂਦੇ, ਦਿਹਾੜੀ ਟੁੱਟ ਜਾਣੀ, ਉਹਦਾ ਕੀ ਜਾਣਾ ਸੀ। ਬਿਲਕੁਲ, ਉਹਦਾ ਵਾਕਈ ਸਹੀ ਗੱਲ। ਆਹੋ ਖਰਚਾ ਖੁਰਚਾ ਤੇ ਅਸੀਂ ਪਾਣਾ ਸੀ ਨਾ, ਹੈ ਕਿ ਨਹੀਂ। ਬਈ ਇਸ ਤਰ੍ਹਾਂ ਹੀ ਨਾ ਲੜਾਈ ਝਗੜੇ 'ਚ ਦਿਨ ਲੰਘਦੇ ਹੀ ਭਰਾਵਾ। ਉਹ ਮੈਂ ਜਦੋਂ ਫਿਰ ਉਦੋਂ ਸ਼ਾਮ ਨੂੰ ਵਾਪਸ ਆਇਆ ਨਾ, ਜਿੱਦਣ ਪਿੱਛੋਂ ਜੁੱਤੀ ਮਾਰੀ ਮੌਰਾਂ 'ਚ, ਅੱਛਾ ਤੇ ਮੈਂ ਜਦੋਂ ਸ਼ਾਮ ਨੂੰ ਵਾਪਸ ਆਇਆ ਤੇ ਆਉਂਦਿਆਂ ਨੂੰ ਨਾ ਸੁੱਤੀ ਸੀ। ਫੇਰ ਮੈਨੂੰ ਫਿਰ ਚੜਿਆ ਗੁੱਸਾ ਕਿ ਫੇਰ ਫਿਰ ਤੈਨੂੰ ਪਤਾ ਮੇਰੇ ਗੁੱਸੇ ਦਾ ਮੈਂ ਫਿਰ ਕਿੱਥੇ ਬਰਦਾਸ਼ਤ ਹੋਣਾ। ਹਾਂ ਫੇਰ ਪਤਾ ਕਿੱਥੋਂ ਆਣਾ। ਕਿ ਰੋਟੀ ਮੈਂ ਖਾਣੀ ਵੀ ਸੀ, ਅੱਛਾ ਹਾਂ ਉਹਨੇ ਵੀ ਖਾਣੀ ਸੀ, ਉਹਨੇ ਵੀ ਖਾਣੀ ਸੀ। ਮੈਨੂੰ ਫਿਰ ਚੜਿਆ ਗੁੱਸਾ। ਅੱਛਾ ਮੈਂ ਕੱਢਿਆ ਫਿਰ 2 ਕੌਲੀਆਂ ਆਟਾ। ਆਟਾ ਕੱਢ ਕੇ ਮੈਂ ਪਾਣੀ ਸੁੱਟ ਕੇ ਗੁੰਨਿਆ ਉਹਨੂੰ ਚੰਗੀ ਤਰ੍ਹਾਂ, ਗੁੰਨ ਕੇ ਫਿਰ ਪਕਾਈਆਂ ਰੋਟੀਆਂ। ਬੜੀ ਬਹਾਦਰੀ ਕੀਤੀ ਹੈ ਫਿਰ ਤੇ। ਉਹਦੀ ਪਕਾ ਕੇ ਉਹਦੇ ਸਿਰਹਾਣੇ ਰੱਖੀ, ਆਪਣੀ ਖਾ ਕੇ ਤੇ ਮੈਂ ਫਿਰ ਦੂਜੇ ਕਮਰੇ 'ਚ ਅੰਦਰੋਂ ਕੁੰਡੀ ਲਾ ਲਈ। ਅੱਛਾ ਮੈਂ ਕਿਹਾ ਕਿਤੇ ਸੁੱਤੀ ਉੱਠ ਕੇ ਫਿਰ ਨਾ ਕੁੱਟਣ ਲੱਗ ਪਏ। ਤੇ ਤੂੰ ਸੁਣਾ ਭਾਬੀ ਦਾ ਠੀਕ ਹੈ? ਵੈਸੇ ਯਾਰ ਜਨਾਨੀ ਦਾ ਬੰਦੇ ਤੇ ਹੱਥ ਚੁੱਕਣਾ ਕੋਈ ਚੰਗੀ ਗੱਲ ਨਹੀਂ। ਭਾਬੀ ਤੇ ਨਹੀਂ ਲੜਦੀ ਤੇਰੇ ਨਾਲ? ਇਹੋ ਤੇ ਤੁਹਾਨੂੰ ਦੱਸਣ ਤੇ ਆ, ਜਨਾਨੀ ਦਾ ਬੰਦੇ ਤੇ ਹੱਥ ਚੁੱਕਣਾ ਕੋਈ ਚੰਗੀ ਗੱਲ ਨਹੀਂ। ਇਹਦਾ ਤੈਨੂੰ ਮਤਲਬ ਤਾਂ ਪਤਾ ਹੀ ਹੈ। ਆਹੋ ਇਹਦਾ ਮਤਲਬ ਹੱਥ ਚੁੱਕਦੀ ਤੁਹਾਡੇ ਤੇ ਵੀ। ਮੈਂ ਨਾ ਵੀ ਐਡਾ ਭਾਰਾ ਹੱਥ ਉਹਦਾ, ਮੈਂ ਤੈਨੂੰ ਕੀ ਦੱਸਾਂ। ਇਹ ਹੱਥ ਇਹਨਾਂ ਦੇ ਭਾਰੇ ਹੁੰਦੇ, ਉਹ ਮੇਰੇ ਵਾਲੀ ਸੁੱਕੀ ਜੀ ਆ, ਅੱਛਾ ਉਹਦੇ 'ਚ ਲੱਗਦਾ ਜਾਨ ਹੈ ਹੀ ਨਹੀਂ। ਤੇ ਅੱਛਾ ਜਦੋਂ ਚਪੇੜ ਮਾਰਦੀ ਆ, ਕੰਨ ਛਾਂ ਛਾਂ ਕਰਦੇ ਨਹੀਂ ਕਿੰਨੀ ਦੇਰ। ਆਹੋ ਗੱਲ ਯਾਰ ਵਾਕਈ ਤੇਰੀ ਹਾਂ। ਸਹੀ ਆ। ਉਹ ਮੈਂ ਤੈਨੂੰ ਇੱਕ ਗੱਲ ਦੱਸਾਂ, ਇਹ ਜਹਾਜ਼ ਹੈ ਜਹਾਜ਼। ਰੋਜ਼ ਇੱਥੋਂ ਲੰਘਦੇ ਰੋਜ਼। ਆਹੋ ਰੋਜ਼। ਕਿਸੇ ਦਿਨ ਥੋੜਾ ਜਿਹਾ ਨੀਵਾਂ ਹੋਇਆ, ਮੈਂ ਛਾਲ ਮਾਰ ਕੇ ਇਹਦੇ 'ਚ ਬਹਿ ਕੇ ਨਿਕਲ ਜਾਣਾ ਈ। ਤੈਨੂੰ ਗੁੱਸੇ ਦਾ ਮੇਰੇ ਤਾਂ ਪਤਾ ਹੀ, ਇਹਦੇ ਕੋਲ ਤਾਂ ਜਾਨ ਛੁੱਟੇਗੀ ਨਾ ਬੁੱਢੀ ਕੋਲ। ਯਾਰ ਰੱਖਿਆ ਤੂੰ ਵੀ ਬੜਾ। ਨਹੀਂ ਅੱਕਿਆ ਉਕਿਆ ਕੋਈ ਨਹੀਂ, ਉਹਦੇ ਸਾਹ ਸੁੱਕ ਜਾਂਦੇ ਨਹੀਂ ਜਦੋਂ ਮੈਂ ਆਉਣਾ। ਅੱਛਾ ਹਾਂਜੀ ਇਹੋ ਜਿਹੇ ਸਾਹ ਸੁੱਕ ਜਾਂਦੇ ਨੇ। ਉਹ ਮੇਰੀ ਜਨਾਨੀ ਦਾ ਹੱਥ ਤੂੰ ਵੇਖੇ ਨਾ, ਐਡਾ ਭਾਰਾ। ਉਹ ਤੇ ਮੈਂ ਵਿਆਹ 'ਚ ਹੀ ਵੇਖੀ, ਉਹ ਤੇ ਮਾਸ਼ਾਅੱਲਾ ਚੰਗੀ ਭਲੀ ਸਿਹਤ, ਉਦੋਂ ਹੀ ਲੱਗਦਾ ਸੀ ਕੋਈ ਭਲਵਾਨ ਹੀ ਹੈ। ਬਸ ਇੰਜ ਕਰਕੇ ਖੱਬੇ ਹੱਥ ਦੀ ਸੁੱਟਦੀ ਫਿਰ ਤੁਹਾਡੇ? ਓਏ ਮੈਂ ਤੈਨੂੰ ਕੀ ਦੱਸਾਂ, ਤੂੰ ਦੱਸੀ ਨਾ ਯਾਰ ਕਿਸੇ ਉਹ ਨੂੰ। ਨਹੀਂ ਇੱਥੇ ਕਿਹਨੂੰ ਦੱਸਣਾ ਹੀ, ਅੱਲਾ ਮਾਫੀ ਦੇ। ਮਿਹਰਬਾਨੀ ਯਾਰ, ਕੰਧ ਨੇ ਕੰਧਾਂ ਦੇ ਵੀ ਕੰਨ ਹੁੰਦੇ ਨੇ। ਉਹਨੇ ਨਹੀਂ, ਇਹ ਉਹ ਕੰਧਾਂ ਨਹੀਂ, ਇਹ ਬਾਅਦ 'ਚ ਬਣਾਈਆਂ, ਹੁਣ ਇਹਨਾਂ ਦੇ ਕੰਨ ਲਵਾਏ ਨਹੀਂ ਅਸੀਂ। ਹਾਂਜੀ ਚੰਗਾ ਕਿਤੇ ਕੰਨ ਨਹੀਂ ਲਵਾਏ। ਇਹ ਕੰਨਾਂ ਵਾਲੀਆਂ ਕੰਧਾਂ ਹੀ ਨਹੀਂ ਹੈਗੀਆਂ। ਮੈਂ ਕਿਹਾ ਇਹਨਾਂ ਨੂੰ ਕੰਨ ਲਾਤੇ, ਭਾਬੀ ਤੇਰੀ ਨੇ ਇਹਦੇ ਵਿੱਚ ਕੰਨਾਂ ਤੇ ਚਪੇੜਾਂ ਮਾਰਨੀਆਂ। ਮੈਂ ਨਹੀਂ ਲਵਾਏ ਕੰਨ ਇਹਨੂੰ। ਇਹ ਚੰਗਾ ਕੰਮ ਕੀਤਾ ਯਾਰ। ਅੱਛਾ ਭਾਬੀ ਨੇ ਖੱਬੇ ਹੱਥ ਦੀ ਮਾਰੀ ਪਹਿਲੇ ਦਿਨ? ਮੈਂ ਭਾਈਆ ਜੀ ਥੱਲੇ ਡਿੱਗ ਪਿਆ। ਅੱਛਾ ਉੱਤੇ ਬੈਗ ਫਿਰ ਉਹਨੇ ਮਾਰੀ ਇੱਕ ਇਧਰੋਂ ਇੱਕ ਇਧਰੋਂ। ਮੈਂ ਜਰਾ ਕੋਈ ਇੱਕ ਦਿਨ ਨਾ ਹੱਥ ਅੱਗੇ ਕੀਤਾ, ਫਿਰ ਉਹਨੇ ਲਾਹ ਜੁੱਤੀ ਲਈ। ਫਿਰ ਅੱਛਾ ਮਾਰ ਕੇ ਦਰਦ ਦੀ ਜਿਹੜੀ ਹੁੰਦੀ ਏ ਨਹੀਂ ਉਹ ਤੇ ਹੋਣੀ ਏ। ਬੁਰੀ ਗੱਲ ਹੈ ਨਾ, ਮਾਰਨੇ ਨਹੀਂ ਇਸ ਤਰ੍ਹਾਂ, ਤੁਹਾਨੂੰ ਹੱਥ ਕਰਨਾ ਹੀ ਨਹੀਂ ਚਾਹੀਦਾ ਅੱਗੇ। ਕਰਨਾ ਨਹੀਂ ਇਹ ਚਾਹੀਦਾ। ਜਿੰਨਾ ਔਰਤ ਨੂੰ ਰੋਕੋਗੇ ਨਾ, ਉਨਾ ਹੀ ਜ਼ਿਆਦਾ ਕੰਮ ਕਰੇਗੀ, ਸਮਝਦੇ ਹੋ ਨਾ ਵੀ ਜਦੋਂ ਚਲੋ ਮਾਰ ਤੇ ਲਿਆ, ਉਹਦੀ ਤੇ ਦਰਦ ਹੁੰਦੀ ਏ। ਹਾਂ ਜਿਹੜਾ ਉੱਤੇ ਬਹਿ ਕੇ ਮਾਰਦੀ, ਉਹਦੇ ਨਾਲ ਮੇਰਾ ਸਾਹ ਬੜਾ ਰੁਕਦਾ ਈ। ਭਾਬੀ ਹੈ ਵੀ ਤੇ ਭਾਰੀ ਹੈ ਨਾ, ਬੜੀ ਭਾਰੀ ਏ ਯਾਰ। ਇੰਜ ਹੀ ਲੱਗਾ ਹੋਣਾ ਜਿਵੇਂ ਸ਼ਤੀਰ ਆ ਪਿਆ ਤੁਹਾਡੇ ਤੇ। ਓਏ ਹੋਏ
ਹਨਾ ਕੋਈ ਸ਼ੱਕ ਛੱਤ ਡਿੱਗ ਪਿਆ ਤੁਹਾਡੇ ਤੇ ਓਏ ਹਾਂ ਜੀ ਲੱਗਦਾ ਬਸ ਆਖਰੀ ਸਾਹ ਤੇ ਆਹੋ ਇੰਜ ਹੀ ਮਹਿਸੂਸ ਹੁੰਦਾ ਜਦੋਂ ਬਹਿੰਦੀ ਏ ਜਦੋਂ ਬਹਿੰਦੀ ਓਏ ਹੋ ਤੇ ਮੈਂ ਤੁਸੀਂ ਕਿਹਾ, ਯਾ ਮੇਰੇ ਮੌਲਾ ਨਹੀਂ ਤੁਸੀਂ ਕੋਈ ਅੱਗੋਂ ਹਰਕਤ ਕੀਤੀ ਨੱਸੇ ਹੋਵੋਗੇ ਨਾ ਪਹਿਲੇ ਵਾਰੀ ਜਦੋਂ ਉਹਨੇ ਮਾਰਿਆ ਉਹ ਇਸ ਲਈ ਢਾਹ ਕੇ ਉੱਤੇ ਬਹਿ ਕੇ ਫਿਰ ਮਾਰਦੀ ਉਹ ਨੱਸਣ ਦਿੰਦੀ ਨਹੀਂ ਨਸੀਹਤ ਤੇ ਬਹੁਤਾ ਮਾਰਦੀ ਏ ਅੱਛਾ ਨੱਸਣਾ ਵੀ ਨਹੀਂ ਚਾਹੀਦਾ ਨੱਸਣਾ ਵੀ ਨਹੀਂ ਚਾਹੀਦਾ ਕਦੀ ਵੀ ਨਹੀਂ ਬੀਵੀ ਅੱਗੇ ਤੇ ਕੁੱਤੇ ਅੱਗੇ ਕਦੀ ਵੀ ਨਾ ਨੱਸੋ ਨਹੀਂ ਤੇ ਤੁਹਾਡੀ ਜਾਨ ਨਹੀਂ ਜੇ ਛੁੱਟਦੀ ਆ ਵੇਖ ਯਕੀਨ ਕਰੋ ਮੇਰੇ ਅਜੇ ਦਰਦ ਹੋਣ ਡਈ ਆ ਅੱਛਾ ਬਹੁਤ ਹੋਣ ਡਈ ਯਕੀਨ ਕਰੋ ਹੁਣ ਫਿਰ ਮੈਂ ਨਾ ਹਾਂ ਹੁਣ ਕਰੀਏ ਕੀ ਕਿੰਨਾ ਦਾ ਇਹਨਾਂ ਦੋਵਾਂ ਦਾ ਇਹ ਦੋਵੇਂ ਕੰਨ ਜੋੜ ਕੇ ਬੈਠੀਆਂ ਹੁੰਦੀਆਂ ਸਾਡੇ ਖਿਲਾਫ ਹੀ ਗੱਲਾਂ ਕਰਦੀ ਰਹਿੰਦੀਆਂ ਨੇ ਫਿਰ ਉਹ ਖਿਲਾਫ ਹੀ ਕਰਦੀਆਂ ਨਹੀਂ ਔਰਤਾਂ ਦਾ ਹੋਰ ਕੰਮ ਕੀ ਹੁੰਦਾ ਈ ਅਸੀਂ ਵੀ ਇਹਨਾਂ ਦੇ ਖਿਲਾਫ ਨਾ ਹੋ ਜਾਈਏ ਜਿੱਦਣ ਸਾਡੇ ਘਰ ਰੌਲਾ ਪਵੇ ਨਾ ਹਾਂ ਤੂੰ ਆ ਜਾਣਾ ਠੀਕ ਹੈ ਨਾ ਠੀਕ ਹੈ ਤੂੰ ਆ ਕੇ ਆਪਣੀ ਭਾਬੀ ਦੇ ਹੱਥ ਫੜ ਲੈਣਾ ਅੱਛਾ ਮੈਂ ਫਿਰ ਚਪੇੜਾ ਮਾਰੀ ਜਾਵਾਂਗਾ ਅੱਛਾ, ਸਮਝ ਗਏ ਨਾ ਠੀਕ ਹੈ ਤੇ ਜਿੱਦਣ ਤੁਹਾਡੇ ਘਰ ਰੌਲਾ ਪਵੇ ਹਾਂ ਮੈਂ ਆ ਜਾਵਾਂਗਾ ਮੈਂ ਜਾ ਕੇ ਭਾਬੀ ਦੇ ਹੱਥ ਫੜ ਲਾਂਗਾ ਤੁਸੀਂ ਚਪੇੜਾ ਮਾਰੀ ਜਾਣੀਆਂ ਯਾਰ ਉਹ ਤੇ ਬਿਲਕੁਲ ਠੀਕ ਹੈ ਯਾਰ ਠੀਕ ਹੈ ਨਾ ਆਹੋ ਜਦੋਂ ਗੁੱਸਾ ਲੱਥ ਜਾਏਗਾ ਨਾ ਹਾਂ ਫਿਰ ਐਂਡ ਦੇ ਉੱਤੇ ਸੌਰੀ ਕਰਕੇ ਤੇ ਜਾਣ ਹੌਲੀ ਹੌਲੀ ਯਾਰ ਇਹਨਾਂ ਕੋਲ ਬਦਲਾ ਤੇ ਲਈਏ ਜਿੰਨੇ ਸਾਨੂੰ ਇਹ ਚਪੇੜਾ ਮਾਰਦੀਆਂ ਜਿੰਨੇ ਕੰਮ ਕਰਾਉਂਦੀਆਂ ਯਾਰ ਮਾਨਨਾ ਮੈਂ ਜਦੋਂ ਡਾਕਟਰ ਕੋਲ ਜਾਣਾ ਤੇ ਆਂਦਾ ਸੀਨੇ ਤੇ ਤੇਰਾ ਭਾਰ ਕਾਹਦਾ ਪੈ ਜਾਂਦਾ ਹਾਂ ਉਹ ਬਹਿ ਜਾਂਦੀ ਤੇ ਮੈਂ ਉਹਨੂੰ ਕੀ ਦੱਸਾਂ ਜਾ ਕੇ ਫਿਰ ਮੇਰੀ ਜਨਾਨੀ ਬਹਿੰਦੀ ਹੈ ਮੇਰੇ ਸੀਨੇ ਤੇ ਓਏ ਹੋਏ ਬੜੀ ਗੱਲ ਹੈ ਯਾਰ ਜਿੰਨਾ ਵਜ਼ਨ ਤੂੰ ਬਰਦਾਸ਼ਤ ਕੀਤਾ ਹੈ ਨਾ ਤੋਬਾ ਹੀ ਹੈ ਬਸ ਚਲੋ ਖੈਰ ਇਸ ਤਰ੍ਹਾਂ ਕਰੀਏ ਜੋ ਮੈਂ ਤੈਨੂੰ ਪਲੈਨਿੰਗ ਦੱਸੀ ਹੈ ਨਾ ਹਾਂ ਜਿੱਦਣ ਥੋੜਾ ਜਿਹਾ ਰੌਲਾ ਪਵੇ ਨਾ ਹਾਂ ਹਾਂ ਉਹ ਨਾ ਹੋਏ ਕਿ ਮੈਂ ਘਰ ਨਾ ਹੋਵਾਂ ਤੂੰ ਰੌਲਾ ਪਾ ਦੇ ਹਾਂ ਉਸ ਤੋਂ ਬਾਅਦ ਫਿਰ ਤੇਰੀ ਕੋਈ ਹੱਡੀ ਪਸਲੀ ਟੁੱਟੀ ਹੋਵੇ ਜਦੋਂ ਅਸੀਂ ਘਰ ਹੋਈਏ ਹਾਂ ਉਦੋਂ ਲੜਾਈ ਪਾਣੀ ਮੈਂ ਫਿਰ ਕਹਿੰਦਾ ਤੂੰ ਜੁਮੇ ਦੀ ਛੁੱਟੀ ਹੈ ਨਾ ਤੈਨੂੰ ਆਹੋ ਤੇ ਮੈਂ ਵੀ ਜੁਮੇ ਨੂੰ ਕਰ ਦਾਂਗਾ ਠੀਕ ਹੈ ਮੈਂ ਵੀ ਘਰ ਹੀ ਹੋਵਾਂਗਾ ਠੀਕ ਹੈ ਠੀਕ ਹੈ ਨਾ ਹਾਂ ਇੱਕ ਵਾਰੀ ਸਵੇਰ ਦੇ ਟਾਈਮ ਤੂੰ ਲੜ ਪਈ ਅੱਛਾ ਸ਼ਾਮ ਦੇ ਟਾਈਮ ਮੈਂ ਲੜ ਪਾਂਗਾ ਬਿਲਕੁਲ ਭਾਈ ਇਹ ਤੇ ਜਦੋਂ ਲੜਨਾ ਹੈ ਨਾ ਹਾਂ ਉੱਚੀ ਬੋਲਣਾ ਪਹਿਲਾਂ ਉਸ ਤੋਂ ਬਾਅਦ ਦੂਜੇ ਨੇ ਆ ਕੇ ਉਹਨਾਂ ਨੂੰ ਹੱਥੀ ਪੈਣ ਦੀ ਕੋਸ਼ਿਸ਼ ਕਰਨੀ ਹੈ ਮੈਂ ਕਹਿੰਦਾ ਤੇ ਛਡਾਣਾ ਛਡਾਉਂਦਿਆਂ ਉਹਦੇ ਹੱਥ ਫੜਨੇ ਨੇ ਅੱਛਾ ਤੇ ਤੂੰ ਚਪੇੜਾ ਮਾਰ ਦੇਣਾ ਠੀਕ ਹੈ ਠੀਕ ਹੈ ਨਾ ਤੇ ਜੇ ਮੇਰੇ ਵੱਲ ਹੋਇਆ ਹਾਂ ਤੇ ਤੂੰ ਆ ਕੇ ਹੱਥ ਫੜਨੇ ਤੇ ਮੈਂ ਚਪੇੜਾ ਮਾਰ ਦੇਣੀਆਂ ਉਹਨੂੰ ਮੈਂ ਪੈਣਾ ਉੱਚੀ ਹਰੀ ਰੌਲਾ ਪਾਵੀਂ ਇਸ ਤਰ੍ਹਾਂ ਯਾਰ ਫੜੇ ਜਾਵਾਂਗੇ ਅਸੀਂ ਪਤਾ ਕੀ ਕਰਨੇ ਆ? ਹਾਂ ਮੈਂ ਲਾਣੀ ਹੁੰਦੀ ਜੁੰਮੇ ਵਾਲੇ ਦਿਨ ਮਸ਼ੀਨ ਅੱਛਾ ਮੈਂ ਲਾਣੀ ਹੁੰਦੀ ਜੁੰਮੇ ਵਾਲੇ ਦਿਨ ਮਸ਼ੀਨ ਹਾਂ ਮੈਂ ਜੁੰਮੇ ਵਾਲੇ ਦਿਨ ਲੜਾਈ ਪਾ ਲਾਂਗਾ ਆ ਓਏ ਤੂੰ ਤਵਾਰ ਵਾਲੇ ਦਿਨ ਪਾ ਲਈ ਤੂੰ ਤਵਾਰ ਵਾਲੇ ਦਿਨ ਓਏ ਓਏ ਆ ਜਦੋਂ ਮਸ਼ੀਨ ਜੂ ਲਾਣੀ ਹੈ ਤੇ ਫਿਰ ਚੰਗੀ ਤਰ੍ਹਾਂ ਹੱਥ ਧੋ ਲਈਏ ਫਿਰ ਕਿ ਕਰੀ ਤੇ ਗੁੱਸਾ ਕੱਢੀਏ ਚੰਗੀ ਤਰ੍ਹਾਂ ਜੇ ਇਸ ਤਰ੍ਹਾਂ ਹੋ ਜਾਵੇ ਨਾ ਮਨ ਮਜ਼ਾ ਹੀ ਆ ਜਾਣ ਮਜ਼ਾ ਕੀ ਇੱਕ ਹੱਥ ਕੰਨ ਚ ਪਾਈਆਂ ਨਹੀਂ ਉਹ ਦੁਖਣੀਆਂ ਮੈਂ ਨਾ ਜਿੰਨਾ ਕੋ ਤੈਨੂੰ ਮੈਂ ਗਰਮ ਕਰਨਾ ਹਾਂ ਜਿੰਨਾ ਹੱਥ ਕੋ ਮੈਨੂੰ ਮਜ਼ਾ ਆਉਣਾ ਨਾ ਓਏ ਹਾਲੀ ਤਵਾਰ ਬਹੁਤ ਦੂਰ ਹੈ ਪਹਿਲਾਂ ਜੁੰਮਾ ਆਉਣਾ ਹੈ ਐਵੇਂ ਨਾ ਗਰਮ ਕਰੀ ਜਾ ਆਪਣੇ ਆਪ ਨਾਲ ਸੜ ਜੀ ਕਿਤੇ ਲੇਕਿਨ ਮੈਂ ਤੈਨੂੰ ਗੱਲ ਦੱਸਾਂ ਹਾਂ ਕੁੱਟਣਾ ਰੱਜ ਕੇ ਆ ਟੋਂਗੇ ਰੱਜ ਕੇ ਠੀਕ ਹੈ ਨਾ ਮੇਰੇ ਵਾਲੀ ਜਿਹੜੀ ਉਹਨੂੰ ਤੇ ਚਪੇੜ ਵੱਜੀ ਦਿਲ ਕਰੇ ਦੰਦਲ ਪੈ ਜਾਏ ਬੇਹੋਸ਼ ਹੋ ਜਾਏ ਉਹ ਹੈ ਵੀ ਕਮਜ਼ੋਰ ਜੀ ਤੂੰ ਜਰਾ ਹੱਥ ਭਾਰਾ ਰੱਖਣਾ ਮੈਂ ਤੇਰੀ ਹੱਥ ਬੁੱਢੀ ਭਾਰਾ ਰੱਖੇਗਾ ਤੇ ਤੂੰ ਜ਼ੋਰ ਨਾਲ ਹੀ ਫੜਨਾ ਉਹਨੂੰ ਉਹਨੂੰ ਮੈਂ ਫੜ ਲਾਂਗਾ ਤੂੰ ਮਾਰ ਨਹੀਂ ਜਾਣ ਨਾਲੇ ਅੱਜ ਨਾ ਇੰਨੇ ਦਿਨਾਂ ਬਾਅਦ ਮੌਸਮ ਅੱਛਾ ਹੋਇਆ ਨਾ ਤੇ ਅੱਜ ਵਾਕ ਕਰਨ ਦਾ ਮਜ਼ਾ ਵੀ ਆਇਆ ਇਹ ਗੱਲ ਤੇ ਵਾਕਈ ਸੱਚੀ ਹੈ। ਚਲ ਆ ਜਾ 2 ਮਿੰਟ ਬਹਿ ਜਾਈਏ ਜ਼ਰਾ ਚੱਲ ਬੈ ਫਿਰ ਹਾਂ ਅੱਛਾ ਮੇਰੀ ਗੱਲ ਸੁਣ ਸੁਣਾ। ਰਾਤੀ ਅੜੀਆ ਮੇਰਾ ਬੰਦਾ ਤੇਰੇ ਬੰਦੇ ਕੋਲ ਜਾ ਕੇ ਬੜੀ ਦੇਰ ਬਹਿ ਰਿਹਾ ਤੇ ਕੀ ਬੈਠਾ ਗੱਲਾਂ ਸੀ ਕਰਦੇ ਰਹੇ ਨੇ ਯਾਰ ਮੈਨੂੰ ਕੀ ਪਤਾ ਹੋਏ ਕਿ ਗੱਲਾਂ ਕਰਦਾ ਸੀ ਮੈਂ ਆਪ ਤੇਰੇ ਕੋਲ ਬੈਠੀ ਸਾਂ। ਵੇਖ ਹੁਣ ਜੇ ਮਰ ਜਾਣਾ ਮੇਰੇ ਨਾਲ ਕੋਈ ਗੱਲ ਨਹੀਂ ਕਰਦਾ ਯਕੀਨ ਕਰ ਮੇਰੇ ਸਾਹਮਣੇ ਤੋਂ ਦੀ ਇੰਜ ਜਿਵੇਂ ਜ਼ੁਬਾਨ ਹੀ ਨਹੀਂ ਚੱਲਦੀ ਇੰਜ ਜਿਵੇਂ ਗੂੰਗਾ ਨਹੀਂ ਹੁੰਦਾ ਠੀਕ ਹੈ ਤੇ ਉੱਥੇ ਜਾ ਕੇ ਕੀ ਕਰਦਾ ਹੋਏਗਾ ਯਾਰ ਮੈਨੂੰ ਕੀ ਪਤਾ ਹੋਏ ਸਾਡੀਆਂ ਚੁਗਲੀਆਂ ਹੀ ਕਰਦੇ ਹੋਣੇ ਹੋਏ। ਅੱਛਾ ਸਾਡੀਆਂ ਜੁਗਲੀਆਂ ਉਹਨਾਂ ਨੇ ਕੀ ਕਰਨੀਆਂ ਉਹ ਕਰਨ ਜੋਗੇ ਹੈ ਸਹੀ ਨੇ ਆਂਦੇ ਹੋਣੇ ਨੇ ਕਿੱਥੋਂ ਪੇਸ਼ ਪੈ ਗਈਆਂ ਨੇ। ਹਾਂ ਇਹ ਵੀ ਤਾਂ ਸੋਚਦੇ ਹੋਣੇ ਨੇ ਉਹ ਸਾਡੇ ਪੇਸ਼ ਨਾ ਪੈਂਦੀਆਂ ਤੇ ਸਾਨੂੰ ਹੋਰ ਲੱਭਣੀ ਵੀ ਕਿਹੜੀ ਮੈਂ ਸੀ ਤੈਨੂੰ ਉਹਦੀ ਗੱਲ ਸੁਣਾਨੀ ਇੱਕ ਦਿਨ ਨਾ ਮਰ ਜਾਣਾ ਨਾ ਬਾਹਰੋਂ ਆਇਆ ਤੇ ਅੱਛਾ ਮੈਂ ਨਾ ਰੋਟੀਆਂ ਪਕਾਉਣ ਡਈ ਆ ਮੈਨੂੰ ਆਂਦਾ ਰੋਟੀਆਂ ਦੇ ਮੈਨੂੰ ਰੋਟੀ ਦੇ ਦੇ ਫਟਾਫਟ ਹਾਂ। ਮੈਂ ਕਿਹਾ 2 ਮਿੰਟ ਸਬਰ ਕਰ ਦੇ ਦੇਣੀ ਆ ਅੱਛਾ ਮੈਂ ਰੋਟੀ ਦਿੱਤੀ ਤੇ ਆਂਦਾ ਕੱਚੀ ਏ ਮੈਨੂੰ ਚੜਿਆ ਏ ਫਿਰ ਗੁੱਸਾ ਅੱਛਾ ਮੈਂ ਗਰਮ ਲੱਕੜੀ ਕੱਢੀ ਏ ਮੇਰੇ ਸਿਰ ਦੇ ਵਿੱਚ ਮਾਰੀ ਏ ਇੱਥੇ ਨਾ ਨਿਸ਼ਾਨ ਪਿਆ ਹੋ ਨਾ ਆਹੋ ਮੈਂ ਤੇ ਲੋਕੀ ਵੇਖਿਆ ਪੁੱਛਦੇ ਨੇ ਕਾਹਦਾ ਨਿਸ਼ਾਨ ਏ ਆਂਦਾ ਕੰਮ ਕਰਦੇ ਡਿੱਗ ਪਿਆ। ਅੱਛਾ ਇੱਕ ਗੱਲ ਏ ਮਜ਼ਾ ਤਾਂ ਉਦੋਂ ਆਉਂਦਾ ਜਿਹਦੇ ਚ ਮਾਰ ਖਾ ਕੇ ਨਾ ਤਾਂ ਗੱਲ ਲੁਕਾਉਂਦੇ ਵੀ ਨੇ ਆਹੋ ਹੈ ਬਾਹਰ ਕਹਿੰਦੇ ਸਾਡੀ ਬਦਨਾਮੀ ਨਹੀਂ ਨਾ ਹੋਏ ਤੇ ਘਰ ਇੱਜ਼ਤ ਨਹੀਂ ਬਾਹਰ ਬਦਨਾਮੀ ਨਹੀਂ।
ਇਹ ਵੀ ਤੇ ਗੱਲ ਸਹੀ ਹੈ ਨਾ। ਹੂੰ। ਮੇਰਾ ਬੰਦਾ ਜਿਹੜਾ ਹੈ ਨਾ ਉਹ ਤੇ ਮੇਰੇ ਕੋਲੋਂ ਕੋਈ ਗੱਲ ਲੁਕਾਉਂਦਾ ਹੀ ਨਹੀਂ, ਠੀਕ ਹੈ। ਐਡਾ ਸ਼ਰੀਫ ਹੈ। ਐਡਾ ਸ਼ਰੀਫ ਕੀ, ਮੈਂ ਗੱਲ ਲੁਕਾਉਣੀ ਨਹੀਂ ਦਿੰਦੀ। ਉਹ ਜਦੋਂ ਕੋਈ ਗੱਲ ਲੁਕਾਉਂਦਾ ਨਾ ਮੈਂ ਉਹਦਾ ਝੂਠ ਫੜ ਲੈਂਦੀ ਆ। ਉਹ ਜਦੋਂ ਝੂਠ ਬੋਲਦਾ ਹੁੰਦਾ ਹੈ ਨਾ ਉਹਦੀ ਜ਼ਬਾਨ ਥਿੜਕ ਜਾਂਦੀ ਹੈ, ਠੀਕ ਹੈ। ਫਿਰ ਮੈਂ ਕਹਿੰਦੀ ਆ ਨਹੀਂ ਜਿਹੜੀ ਸੱਚੀ ਗੱਲ ਹੈ ਉਹ ਦੱਸ, ਤਾਂ ਫਿਰ ਪਤਾ ਕੀ ਕਰੇਗਾ, ਕੀ ਆਹੋ ਕਰਦਾ? ਪਤਾ ਤਾਂ ਤੈਨੂੰ ਲੱਗ ਹੀ ਜਾਣਾ ਹੈ। ਤੇ ਗੱਲ ਇਹ ਆ, ਨਹੀਂ ਇਹ ਸੂਟ ਕਿੱਥੋਂ ਲਿਆ ਹੀ ਨਹੀਂ। ਇਹੀ ਤੇ ਕਮਾਲ ਹੀ ਹੁਣ ਸੱਸ ਮਰਨ ਦਾ। ਹੁਣ ਜਿਹੜੇ ਪੈਸੇ ਆਉਂਦੇ ਨੇ ਜਿਹੜੀ ਮੈਂ ਚੀਜ਼ ਕਵਾਂ ਉਹ ਲਿਆ ਕੇ ਦਿੰਦਾ ਹੀ। ਇਹ ਮੇਰੇ ਬੰਦੇ ਨੇ ਲਿਆ ਕੇ ਤੇ ਆ ਦਿੱਤਾ। ਜਿਹੜੇ ਕਾਂਟੇ ਪਾਏ ਨਹੀਂ। ਇਹ ਵੀ 1.5 ਤੋਲੇ ਦੇ ਬਣਾ ਕੇ ਦਿੱਤੇ ਸੀ। ਝੂਠ ਨਾ ਬੋਲ। ਹਾਏ ਮੇਰੇ ਮੂੰਹ ਤੋਂ ਪਾਗਲ ਹੀ ਆਏ। ਸੁਬਾ ਸੁਬਾ ਵੱਖਰੇ ਗੱਲਾਂ ਨਾ ਝੂਠ ਕਰੇ, ਮਾਰਦੇ ਤੂੰ ਆ। ਕਿ ਪਾਗਲ ਹੋਏ, ਪਾਗਲ ਉਹ ਥੋੜਾ ਹੀ। ਨਹੀਂ ਅੱਧੇ ਤੋਂ ਵੱਡੇ ਹੋਣੇ ਨੇ, ਬੜੀ ਹੱਦ ਤੇ, ਬੜੀ ਹੱਦ ਤੇ। ਅੱਛਾ ਛੱਡ ਜਿੰਨੇ ਦੇ ਵੀ ਨੇ, ਮੈਨੂੰ ਤਾਂ ਮੁਫਤ ਦੇ ਲੱਭੇ ਨੇ, ਮੈਨੂੰ ਕਾਦੀ ਟੈਨਸ਼ਨ ਲਿਆ ਕੇ ਦੇਣ ਵਾਲਾ ਓਏ। ਜੇ ਅੱਜ ਦੇ ਤੋਲੇ ਦੇ ਆਏ ਨੇ ਤੇ ਕੋਈ ਗੱਲ ਨਹੀਂ, ਕੱਲ ਨੂੰ ਫਿਰ ਆਪੀ ਤੋਲੇ ਦੇ ਲਿਆ ਦੇਗਾ। ਇਹ ਗੱਲ ਤੇ ਹੈ ਵਾਕਈ, ਤੂੰ ਜੋ ਚਾਹੇ ਕਰਵਾ ਸਕਨੀ ਹੈ ਭਾਈ। ਤੇ ਤੇਰਾ ਬੰਦਾ ਸਾਡੀ ਨੀ? ਜ਼ਿੰਦਗੀ ਵੇਖ ਲਓ। ਕੀ ਤੇਰੀ ਜ਼ਿੰਦਗੀ ਨੂੰ ਕੀ ਹੋਇਆ? ਮੈਨੂੰ ਕੀ ਜ਼ਿੰਦਗੀ ਹੈ। ਕੀ ਜ਼ਿੰਦਗੀ, ਸਾਰਾ ਦਿਨ ਤੂੰ ਸੌਣੀ ਹੈ, ਬੰਦਾ ਤੇਰਾ ਕੰਮ ਕਰਦਾ ਹੈ, ਰੋਟੀਆਂ ਪਕਾ ਕੇ ਦਿੰਦਾ ਹੈ, ਤੇਰੇ ਕੱਪੜੇ ਧੋ ਕੇ ਦਿੰਦਾ ਹੈ, ਤੂੰ ਤੇ ਸਗੋਂ ਨਹੀਂ, ਥੱਲੇ ਮੈਂ ਲਾਇਆ। ਤੈਨੂੰ ਹਾਸੇ ਵਾਲੀ ਗੱਲ ਸੁਣਾਉਣੀ। ਇੱਕ ਦਿਨ ਮੈਂ ਸੁੱਤੀ ਨਾ, ਸਵੇਰੇ ਜਾਣਾ ਸੀ ਕੰਮ ਤੇ। ਅੱਛਾ ਤੇ ਨਾ ਗੁੱਸੇ ਨਾਲ ਕਿਚਨ 'ਚ ਗਿਆ। ਮੈਂ ਕਿਹਾ ਕੋਈ ਛੁਰੀ ਵਗੈਰਾ ਲੈਣ ਗਿਆ ਹੋਣਾ ਮਾਰਨ ਮੂਰਨ ਵਾਸਤੇ ਜਾਂ ਡਰਾਉਣ ਵਾਸਤੇ। ਅੱਧੇ ਕੁ ਘੰਟੇ ਬਾਅਦ ਨਾ ਬਾਹਰ ਨਿਕਲਿਆ, ਅੱਛਾ ਅੰਡਾ ਤੇ ਬ੍ਰੈਡ ਬਣਾ ਕੇ ਲਿਆਇਆ। ਉਦੋਂ ਤਾਂ ਛੁਰੀ ਲਿਆਂਦਾ ਨਾ ਉਹ ਨਹੀਂ ਵੱਜਣੀ ਸੀ। ਇਹ ਤੇ ਮੈਂ ਗਰੰਟੀ ਰੱਖ ਸਕਦੀ ਆ। ਨਹੀਂ ਤੇ ਤੈਨੂੰ ਪਤਾ ਜਿਹੜਾ ਬੰਦਾ ਤੇਰੇ ਨਾਲ ਇੰਨਾ ਪਿਆਰ ਕਰਦਾ ਤੈਨੂੰ ਛੁਰੀ ਮਾਰ ਸਕਦਾ, ਉਹ ਤੇ ਵਿਚਾਰਾ ਤੇਰੇ ਲੱਗ ਪੁੱਟ ਕੇ ਨਹੀਂ ਵੰਦਾ। ਰਾਤ ਨੂੰ ਫੇਰ ਆਇਆ, ਹਾਂ ਪੱਕੀ ਪਕਾਈ ਉਹ ਲੈ ਕੇ ਆ। ਵੇਖ ਲੈ ਇੰਨਾ ਡਾਲੀ ਉਹਨੂੰ ਮੇਰਾ। ਤੇ ਸਹੀ ਹੈ ਨਾ, ਬੰਦਾ ਦੱਬ ਕੇ ਤੇ ਰੱਖਣਾ ਚਾਹੀਦਾ ਨਾ। ਆਹੋ ਇਹ ਗੱਲ ਤੇ ਵੈਸੇ ਨਾ ਮੇਰੀਆਂ ਸਾਰੀਆਂ ਦਿਲ ਦੀਆਂ ਹਸਰਤਾਂ ਪੂਰੀਆਂ ਹੋਣ ਡਈਆਂ ਨੇ। ਇੱਕ ਹਸਰਤ ਨਹੀਂ ਉਹ ਪੂਰੀ ਹੋਣ ਡਈ। ਉਹ ਦੱਸ ਕਿਹੜੀ? ਵੇਖ ਮੈਂ ਉਹਨੂੰ ਜੁੱਤੀਆਂ ਨਾਲ ਵੀ ਕੁੱਟਿਆ ਈ। ਅੱਛਾ ਮੈਂ ਉਹਨੂੰ ਚਪੇੜਾਂ ਵੀ ਮਾਰੀਆਂ ਨੇ। ਮੈਂ ਉਹਨੂੰ ਟੁੱਡੇ ਵੀ ਮਾਰੇ ਨਹੀਂ। ਮੈਂ ਉਹਨੂੰ ਪਿੱਛੋਂ ਲੱਕ 'ਚ ਜੁੱਤੀਆਂ ਵੀ ਮਾਰੀਆਂ ਨੇ। ਓਏ ਬਸ ਮੈਂ ਉਹਦੇ ਵਾਲ ਨਹੀਂ ਉਹ ਪੁੱਟੇ। ਹਸਰਤ ਦਿਲ 'ਚ ਰਹਿ ਜਾਣੀ ਆ ਮੇਰੇ। ਹਾਏ ਤੇ ਫਿਰ ਮੈਂ ਤੈਨੂੰ ਦੱਸਾਂ, ਮੇਰੇ ਬੰਦੇ ਦੇ ਵਾਲਾਂ ਦਾ ਵੀ ਨੁਕਸਾਨ ਸੁਣਨਾ। ਚੱਲ ਸੁਣਾ ਫਿਰ ਤੂੰ ਵੀ। ਇੱਕ ਦਿਨ ਨਹਾਉਣ ਵੜਿਆ ਵਾਸ਼ਰੂਮ 'ਚ। ਉਹ ਨਹਾਉਂਦਾ ਵੀ ਏ, ਮੈਨੂੰ ਉਹਦੀ ਸ਼ਕਲ ਤੋਂ ਤਾਂ ਕੋਈ ਨਹੀਂ ਲੱਗਦਾ। ਹਾਏ ਨਹੀਂ ਉਹਦੀ ਸ਼ਕਲ ਨੂੰ ਕੀ ਹੈ ਨਹੀਂ। ਜਦੋਂ ਵੇਖੋ ਨਾ ਹਾਂ। ਉਹਨੇ ਇੱਕ ਹੀ ਸਲਵਾਰ ਤੇ ਉਹ ਕੁੜਤਾ ਜਿਹਾ ਪਾਇਆ ਹੁੰਦਾ। ਉਹਨੇ ਕੀ ਅਜੀਬ ਜੀ ਡਰੈਸਿੰਗ ਕਰਦਾ। ਆਪਣੇ ਕੱਪੜੇ ਵੇਖ ਉਹਦੇ ਵੇਖ ਲੈ। ਤੇ ਫਿਰ ਹੁਣ ਇਹ ਵੀ ਗੱਲ ਹੈ ਨਾ, ਬੰਦੇ ਨੂੰ ਸਿਰ ਤੇ ਤਾਂ ਨਹੀਂ ਨਾ ਚਾੜ ਕੇ ਬਿਠਾ ਸਕਦੇ ਹਾਂ ਨੇ। ਇਹ ਵੀ ਹੈ ਹੀ। ਜਦੋਂ ਮੇਰਾ ਬੰਦਾ ਆਉਂਦਾ ਨਾ ਘਰ, ਹੂੰ। ਠੀਕ ਹੈ, ਬੜਾ ਦੱਬਿਆ ਛੱਬਿਆ ਆਉਂਦਾ। ਭਲਾ ਕਿਉਂ? ਕਿਉਂ? ਇੱਕ ਦਿਨ ਨਾ ਬਾਹਰੋਂ ਕਿਸੇ ਉਹਦੇ ਯਾਰਾਂ ਯੂਰਾਂ ਨੇ ਉਹਨੂੰ ਵਾਹਵਾ ਜੋਸ਼ ਦਵਾਇਆ। ਬੜਾ ਸਾ ਮੇਰੇ ਵੱਲ ਨਾ ਆਇਆ ਐ ਸ਼ੇਰ ਬਣ ਕੇ। ਮੈਂ ਜਦੋਂ ਇੰਝ ਕਰਕੇ ਵੇਖਿਆ ਨਾ ਤੇ ਮੈਂ ਕਿਹਾ ਉਹ ਵਿਚਾਰਾ ਚੁੱਪ ਕਰਕੇ ਇਸ ਤਰ੍ਹਾਂ ਬਹਿ ਗਿਆ। ਇਹਦਾ ਕੀ ਮਤਲਬ ਸੀ? ਮਤਲਬ ਇਹ ਕਿ ਇੱਕ ਦਿਨ ਉਹਨੂੰ ਮੈਂ ਚਪੇੜਾ ਮਾਰਨ ਦੀ ਤੇ ਨੇ ਅੱਗੇ ਕਰ ਲਿਆ ਹੱਥ, ਮੈਂ ਜੁੱਤੀ ਲਾ ਲਈ ਤੇ ਬਹਿ ਗਈ ਉਹਦੀ ਹਿੱਕ ਤੇ। ਮੈਂ ਜੁੱਤੀ ਲਾ ਕੇ ਤੇ ਉਹਦੇ ਮੂੰਹ ਤੇ ਮਾਰੀਆਂ ਖਿੱਚ ਖਿੱਚ ਕੇ ਹਿੱਕ ਤੇ ਬਹਿ ਕੇ। ਹੁਣ ਉਦੋਂ ਦਾ ਵਿਚਾਰਾ ਨਾ ਇੰਝ ਕਰਕੇ ਸਾਹ ਲੈਂਦਾ ਜਿਵੇਂ ਦਮੇ ਦਾ ਮਰੀਜ਼ ਹੁੰਦਾ। ਨਹੀਂ ਤੂੰ ਤੇ ਮੇਰੇ ਨਾਲ ਵੀ 4 ਰੱਤੇ ਵੱਧਦੀ ਏ। ਆਹੋ ਤੇ ਫਿਰ ਕਰਨਾ ਚਾਹੀਦਾ ਨਾ, ਕੀ ਕਰਾਂ ਫਿਰ ਮੈਂ। ਤੂੰ ਆਪਣੇ ਬੰਦੇ ਕੋਲੋਂ ਕੱਪੜੇ ਕਿਦਾਂ ਧਵਾਨੀ? ਜੁਮੇ ਵਾਲੇ ਦਿਨ ਸਾਰੇ ਪਿਆਰ ਨਾਲ ਕਹਿੰਦਾ ਜਾਨੂ ਜੀ ਕੱਪੜੇ ਤੇ ਕੱਢ ਕੇ ਲਿਆਇਓ। ਮੈਂ ਕੱਢ ਕੇ ਲਿਆ ਦੇਣੀ। ਮੈਂ ਧਵਾਨੀ ਆ ਐਤਵਾਰ ਵਾਲੇ ਦਿਨ, ਕਿਉਂਕਿ ਉਹਨੂੰ ਐਤਵਾਰ ਵਾਲੇ ਦਿਨ ਛੁੱਟੀ ਹੁੰਦੀ ਹੈ। ਤੇ ਮੈਨੂੰ ਇੱਕ ਦਿਨ ਕਹਿੰਦਾ ਅੱਜ ਜਾਨੂੰ ਮੈਂ ਕੱਪੜੇ ਨਹੀਂ ਧੋਣੇ। ਮੈਂ ਕਿਹਾ ਕਿਉਂ ਖੈਰ ਹੋਵੇ? ਕਹਿੰਦਾ ਬਾਰਿਸ਼ ਦਾ ਮੌਸਮ ਹੈ। ਮੈਂ ਕਿਹਾ ਡਰਾਈ ਕਰਕੇ ਤੇ ਪਾ ਦਵੀਂ ਛੇਤੀ ਕਰ। ਤੇ ਮੈਂ ਉਹਨੂੰ ਉਸੇ ਦਿਨ ਹੀ ਕੱਪੜੇ ਧਵਾਏ ਸਨ। ਮੈਂ ਤੇ ਉਹਨੂੰ ਇੱਕ ਦਿਨ ਦੀ ਢਿੱਲ ਨਹੀਂ ਦਿੰਦੀ, 1 ਘੰਟੇ ਦੀ ਵੀ ਨਹੀਂ ਦਿੰਦੀ। ਆਪਣੇ ਕੱਪੜੇ ਨਹੀਂ ਧੋਂਦਾ? ਆਪਣੇ ਉਹਦੇ ਸੂਟ ਹੀ ਨਹੀਂ ਮੈਂ ਲੈ ਕੇ ਦਿੰਦੀ। ਇਹਨੇ ਸਿਰਫ 2 ਸੂਟ ਰੱਖੇ ਆ, ਉਹ ਵੀ ਸਹੁਰੇ ਜਾਣ ਲਈ। ਤਰਸ ਕਰ ਲੈ ਵਿਚਾਰੇ ਤੇ। ਸਹੁਰੇ ਜਾ ਕੇ ਕੀ ਕਰਦੇ ਹੋ? ਸਹੁਰੇ ਜਾ ਕੇ ਕੁਛ ਨਹੀਂ, ਜਦੋਂ ਮੈਨੂੰ ਲੈ ਕੇ ਜਾਣਾ ਹੁੰਦਾ ਤੇ ਛੱਡ ਕੇ ਉਹ ਲੈ ਕੇ ਆਣਾ ਹੁੰਦਾ ਬਸ। ਤੇਰਾ ਤੇ ਮੈਨੂੰ ਪਤਾ ਨਹੀਂ, ਪਰ ਮੇਰਾ ਬੰਦਾ ਬੜੀ ਮੇਰੀ ਕਦਰ ਕਰਦਾ। ਉਹ ਕਹਿੰਦਾ ਕਿ ਤੂੰ ਜ਼ਮਾਨੇ ਦੀ ਸਭ ਤੋਂ ਸੋਹਣੀ ਬੁੱਢੀ। ਹਾਏ ਨਹੀਂ ਤੇ ਨਾ ਮੈਂ ਕੀ ਸੋਹਣੀ ਨਹੀਂ ਆ? ਮੈਨੂੰ ਇਸ ਗੱਲ ਦਾ ਨਹੀਂ ਪਤਾ, ਪਰ ਮੇਰਾ ਬੰਦਾ ਤੇ ਹਰ ਹਫਤੇ ਮੈਨੂੰ ਪਾਰਲਰ ਲੈ ਕੇ ਜਾਂਦਾ ਈ। 20,000 ਰੁਪਏ ਦੇ ਮੇਰੇ ਵਾਲ ਡਾਈ ਹੁੰਦੇ ਨਹੀਂ, ਹਰ ਹਫਤੇ ਕਰਵਾਉਂਦਾ ਈ। ਠੀਕ ਹੈ, ਫੇਸ਼ੀਅਲ ਕਰਵਾ ਕੇ ਲਿਆਂਦਾ ਈ, ਵੈਕਸ ਕਰਵਾ ਕੇ ਲਿਆਂਦਾ ਈ। ਤੇ ਫਿਰ ਜੇ ਮੈਂ ਉਹਨੂੰ ਕਹਾਂ ਵੀ ਨਾ ਕਿ ਜਾਨੂੰ ਕੱਪੜੇ ਪਹਿਨ ਲਓ ਤੇ ਕਹਿੰਦਾ ਨਹੀਂ ਤੂੰ ਸੋਹਣੀ ਲੱਗਦੀ ਹੈ ਬਸ। ਹੀਰਾ ਘਰ 'ਚ ਇੱਕ ਹੀ ਹੀਰਾ ਹੁੰਦਾ ਤੇ ਚਮਕਦਾ ਹੀ ਸੋਹਣਾ ਲੱਗਦਾ। ਤੂੰ ਇਸ ਤਰ੍ਹਾਂ ਕਰਿਆ ਕਰ ਕਿ ਕੋਈ ਕੱਪੜੇ ਬ੍ਰਾਂਡ ਦੇ ਪਾਇਆ ਕਰ। ਕਿਵੇਂ ਦੇ ਕੱਪੜੇ ਪਾਉਣੇ ਨੇ? ਬ੍ਰਾਂਡ ਦਾ ਸੂਟ ਹੀ ਜਾ ਪਰਾਂ ਕੰਮ ਕਰ ਜਾ ਕੇ। ਤੈਨੂੰ ਬੜਾ ਪਤਾ ਹੈ, ਤੈਨੂੰ ਬਸ ਸੁਰਖੀਆਂ ਦਾ ਹੀ ਪਤਾ ਹੈ। ਤੇ ਸੁਰਖੀਆਂ ਵੀ ਮੇਰਾ ਬੰਦਾ ਲਵਾਉਂਦਾ ਤੇ ਮੈਂ ਲਾਨੀ ਆ। ਤੂੰ ਏਡੀ ਹਾਂ ਸੋਹਣੀ, ਮੈਂ ਆਪ ਹੀ ਨਹੀਂ ਲਾਂਦੀ ਹੈ, ਮੈਨੂੰ ਵੀ ਬੜੀਆਂ ਨੇ ਲਿਆ ਕੇ ਦਿੱਤੀਆਂ ਨੇ। ਤੂੰ ਤੇ ਆਪਣੇ ਬੰਦੇ ਤੋਂ ਢੇਰ ਸੋਹਣੀ ਹੈ ਵੈਸੇ, ਠੀਕ ਹੈ। ਤੇ ਤੂੰ ਫੇਰ ਵੀ ਨਾ ਕੱਪੜੇ ਚੰਗੇ ਪਾਨੀ ਹੈ, ਨਾ ਤੇ ਕਿਤੇ ਸੁਰਖੀ ਸਰਖੀ ਲਾਨੀ ਹੈ। ਕੀ ਤੇਰਾ ਬੰਦਾ ਲੱਗਦਾ ਤੈਨੂੰ ਪਿਆਰ ਪਿਓਰ ਕੋਈ ਨਹੀਂ ਕਰਦਾ? ਇਹ ਗੱਲ ਨਹੀਂ ਹੈ, ਸਾਰਾ ਦਿਨ ਤੇ ਸੁੱਤੀਆਂ ਰਹਿੰਦੀਆਂ ਵਾ। ਮੇਕਅਪ ਕਰਕੇ ਕਿਹਨੂੰ ਵਹਾਣਾ? ਉਹ ਘਰ ਆਉਂਦੇ ਨੇ ਉਹਦੇ ਨਾਲ ਲੜਨੀਆਂ ਵਾ ਸੀ। ਨਹੀਂ ਮੈਂ ਨਾਲੇ ਤੈਨੂੰ ਇੱਕ ਗੱਲ ਦੱਸਣੀ ਸੀ। ਹਾਏ ਨਹੀਂ ਦੱਸਣੀ ਕੀ? ਮੈਂ ਘਰ ਗਈ ਆ, ਮੈਂ ਗੱਲ ਸੁਣੀ ਹੈ। ਹਾਂ ਕੀ? ਹਾਂ
ਬੰਦੇ ਨੇ ਮੇਰੇ ਬੰਦੇ ਨਾਲ ਇਹ ਗੱਲਾਂ ਕੀਤੀਆਂ ਨੇ? ਹਾਂਜੀ ਨੀ ਸਤਿਆਨਾਸ਼ ਹੋ ਜਾਣੀ ਉਸ ਗੰਜੇ ਦਾ। ਮੇਰੇ ਬੰਦੇ ਨੂੰ ਮੇਰੇ ਗਲਾਂਦਾ ਵੇ। ਤੇਰਾ ਬੜਾ ਸੋਹਣਾ ਮੇਰੇ ਗੰਜੇ ਦਾ ਸਤਿਆਨਾਸ਼ ਕਰਨ ਦਈ ਹੈ। ਮੇਰੀ ਗੱਲ ਸੁਣ, ਹੁਣ ਅਸੀਂ ਪਤਾ ਕੀ ਕਰੀਏ? ਠੀਕ ਹੈ, ਇਹ ਹੀ ਹੱਲ ਹੈ ਇਹਨਾਂ ਦਾ, ਇਹ ਹੀ ਹੱਲ ਹੈ। ਬਸ ਠੀਕ ਹੈ, ਹੁਣ ਨਾ ਆਪਾਂ ਹੁਣ ਇੰਜ ਹੀ ਕਰਨਾ। ਚੱਲ ਆ ਠੀਕ ਹੈ, ਫਿਰ। ਪੱਕਾ? ਇਹਨਾਂ ਦਾ ਜੀਣਾ ਆਰਾਮ ਕਰ। ਚੱਲ ਓਕੇ, ਚੱਲੀਏ। ਆਇਆ ਹੁਣ। ਉੱਠ ਚੱਲ ਆ। ਚੱਲ ਇਹਨਾਂ ਫਿਰ ਜਿਹੜਾ ਤਮਾਸ਼ਾ ਬਣਾਇਆ ਹੈ ਨਾ ਰੋਜ਼ ਰੋਜ਼ ਦਾ। ਨਹੀਂ ਇਹ ਕਬੂਤਰ ਛੱਡਦੀ ਫਿਰਨੀ ਹੈ। ਉਹਨਾਂ ਕਬੂਤਰਾਂ ਦਾ ਕੀ ਕੀਤਾ ਈ? ਉਹ ਫੜੇ ਨਹੀਂ ਕਿ ਨਹੀਂ? ਚੁੱਪ ਕਰ, ਆਉਣ ਵਾਲੇ ਨਹੀਂ ਇੱਥੇ। ਰੁਕ, ਮੈਂ 1 ਮਿੰਟ ਆਈ। ਤੂੰ ਕੀ ਕਰਨ ਲੱਗੀ ਹੈ? ਹਾਏ ਤੇਰਾ ਦਿਮਾਗ ਕਿੰਨਾ ਚੱਲਦਾ ਈ। ਫੜੀ 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 ਜ਼ਰਾ ਇੱਥੇ। ਐ ਅੰਦਰ ਜਾ ਕੇ ਨਾ ਪੇਟੀਆਂ ਨੇ ਪਿੱਛੇ ਲੁੱਕ। ਚੱਲ ਚੱਲ ਮੈਂ ਹੁਣੇ ਹੀ ਇਹਨਾਂ ਦਾ ਬੰਦੋਬਸਤ ਕਰਦੀ ਆ। ਅੰਦਰ ਆ ਕੇ ਮੇਰੀ ਗੱਲ ਸੁਣ। ਤੇਰਾ ਸਤਿਆਨਾਸ਼ ਨਾ ਹੋਏ ਮਰਨਿਆ। ਮਾਰੀ ਪੈਣੀ ਤੇਰਾ ਬੇੜਾ ਗਰਕ ਸਤਿਆਨਾਸ਼ ਤੇਰਾ ਕੱਖ ਨਾ ਰਵੇ। ਮੇਰੇ ਬੰਦੇ ਨੂੰ ਮਸ਼ਵਰੇ ਦੇਣਾ ਤੇਰੀਆਂ ਲੱਗਦਾ ਲੱਤਾਂ ਕੰਮ ਸ਼ੁਰੂ ਹੋ ਗਿਆ। ਉਹ ਚੱਲ ਉਹ ਲਤੀਫ, ਅੱਜ ਤੇ ਪੂਰੇ ਮਜ਼ੇ ਲਾਂਗੇ। ਅੱਜ ਲੱਗਦਾ ਟਾਈਮ ਆ ਗਿਆ। ਅੱਜ ਤੇ 10 ਸਾਲਾਂ ਦੇ ਜਾਣ ਪੂਰੇ ਬਦਲੇ ਲੈਣੇ। ਆਏ ਚੱਲ ਫਟਾਫਟ ਚੱਲ ਓਏ, ਅੱਜ ਤੇ ਪਤਾ ਹੀ ਬੜੇ ਨੇ। ਤੇਰੀਆਂ ਅਮਾ ਆ ਗਿਆ ਆ ਗਿਆ ਆ ਗਿਆ ਇਧਰ ਹੀ ਮਰ ਗਏ ਮਰ ਗਏ। ਲਤੀਫ, ਉਹ ਨਾ ਜੁੰਮਾ ਨਾ ਤਵਾਰ, ਇਹਨਾਂ ਮਸ਼ੀਨ ਕਿਹੜੇ ਦਿਨ ਲਾ ਲਈ ਹੈ? ਆ ਕੀ ਹੋਈ? ਸੀਨਾ ਲਾਲ ਹੋਇਆ ਤੇਰਾ। ਓਏ ਗੇਕ ਬੈਂਦੀ ਸੀ, ਉਹ ਦੋ ਬੈਠੀਆਂ ਸਨ। 2 ਬੇਟੀਆਂ ਸੀ? ਮੈਨੂੰ ਵੀ ਜਦੋਂ ਪੈਣ ਲੱਗਿਆ ਮੈਂ ਕਿਹਾ ਇੱਕ ਹੱਥ ਵਾਲੀ ਮਾਰ ਹੀ ਨਹੀਂ, ਇਹ 2 ਹੱਥਾਂ ਵਾਲੀ ਮਾਰ।